ਅੱਜ ਅਸੀਂ ਤੁਹਾਡੇ ਲਈ ਇੱਕ ਬੜੀ ਹੀ ਇੰਟਰਸਟਿੰਗ ਵੀਡੀਓ ਲੈ ਕੇ ਆਏ ਹਾਂ ਤੇ ਉਹ ਇਹ ਵੀਡੀਓ ਹੈ ਭਈ ਜਦੋਂ ਇਨਸਾਨ ਮਰ ਜਾਂਦਾ ਹੈ ਤੇ ਉਹਦੇ ਜਿਸਮ ਦੇ ਨਾਲ ਕੀ ਹੁੰਦਾ ਹੈ। ਹਜ਼ਰਤ ਮੀਆਂ ਮੁਹੰਮਦ ਬਖਸ਼ ਆਖਦੇ ਨੇ ਨਾ ਭਈ ਕੁਝ ਵਸਾ ਨਾ ਸਾ ਆਏਦਾ ਮਾਣ ਕਿਆ ਫਿਰ ਕਰਨਾ, ਜਿਸ ਜੁੱਸੇ ਨੂੰ ਛੰਡ ਰੱਖੇ ਖਾਕ ਅੰਦਰ ਵੰਝ ਧਰਨਾ। ਹੁਣ ਹੁੰਦਾ ਭਈ ਇੰਜ ਕਿ ਮਰਨ ਦੇ ਫੌਰਨ ਬਾਅਦ ਜਿਹੜੀ ਫੌਰੀ ਤੌਰ ਦੇ ਉੱਤੇ ਜਿਸਮ ਦੇ ਵਿੱਚ ਤਬਦੀਲੀ ਆਉਂਦੀ ਹੈ ਉਹ ਹੈ ਭਈ ਇਨਸਾਨ ਦਾ ਜਿਹੜਾ ਜ਼ਿਹਨ ਹੈ ਉਹ ਇੱਕਦਮ ਤੇਜ਼ ਹੁੰਦਾ ਹੈ ਤੇ ਨਾਲ ਹੀ ਉਹਦੀ ਐਕਟੀਵਿਟੀ ਜਿਹੜੀ ਹੈ ਉਹ ਬਿਲਕੁਲ ਘਟ ਜਾਂਦੀ ਹੈ। ਤੇ ਇਹਦੇ ਨਾਲ ਕੀ ਹੁੰਦਾ ਹੈ ਭਈ ਜਿਸਮ ਦਾ ਜਿਹੜਾ ਦਰਜਾ ਹਰਾਰਤ ਹੈ ਉਹ ਬੜੀ ਤੇਜ਼ੀ ਦੇ ਨਾਲ ਘਟਣਾ ਸ਼ੁਰੂ ਹੋ ਜਾਂਦਾ ਹੈ ਤੇ ਇੱਕ ਟਾਈਮ ਐਸਾ ਆਉਂਦਾ ਹੈ ਭਈ ਉਹ ਦਰਜਾ ਹਰਾਰਤ ਜਿਹੜਾ ਹੈ ਉਹ ਰੂਟੀਨ ਦਾ ਸਾਡਾ ਜਿਹੜਾ ਦਰਜਾ ਹਰਾਰਤ ਹੈ ਜਿਹੜਾ ਟੈਂਪਰੇਚਰ ਹੈ ਆਲ ਦੁਆਲੇ ਦਾ ਉਹਦੇ ਮੁਤਾਬਕ ਹੋ ਜਾਂਦਾ ਹੈ। ਇਹਦੇ ਨਾਲ ਹੀ ਕੁਝ ਮਿੰਟਾਂ ਤੋਂ ਬਾਅਦ ਆਕਸੀਜਨ ਜਦੋਂ ਨਹੀਂ ਮਿਲਦੀ ਜਿਸਮ ਦੇ ਖੁਲੀਆਂ ਨੂੰ ਤੇ ਉਹ ਮਰਨਾ ਸ਼ੁਰੂ ਹੋ ਜਾਂਦੇ ਨੇ, ਉਹ ਟੁੱਟਣਾ ਸ਼ੁਰੂ ਹੋ ਜਾਂਦੇ ਨੇ ਤੇ ਇਹਨਾਂ ਦੇ ਅੰਦਰ ਜਿਹੜਾ ਮਵਾਦ ਹੁੰਦਾ ਹੈ ਉਹ ਖਾਰਜ ਹੋਣ ਲੱਗ ਪੈਂਦਾ ਹੈ। ਹੁਣ ਕੁਝ ਘੰਟੇ ਬਾਅਦ ਪੱਠਿਆਂ ਦੇ ਵਿੱਚ ਕੈਲਸ਼ੀਅਮ ਜਮਾ ਹੋਣ ਲੱਗ ਪੈਂਦਾ ਹੈ ਜਿਹਦੀ ਵਜ੍ਹਾ ਤੋਂ ਲਾਸ਼ ਜਿਹੜੀ ਹੈ ਆਕੜ ਕੇ ਸਖਤ ਹੋ ਜਾਂਦੀ ਹੈ। ਇਹ ਜਿਹੜੀ ਕੈਫੀਅਤ ਹੈ ਮਰਨ ਦੇ ਤਕਰੀਬਨ 36 ਘੰਟਿਆਂ ਤੱਕ ਬਰਕਰਾਰ ਰਹਿੰਦੀ ਹੈ ਤੇ ਇਹਨਾਂ 36 ਘੰਟਿਆਂ ਤੋਂ ਬਾਅਦ ਜਿਹੜਾ ਜਿਸਮ ਹੈ ਜਿਹੜੇ ਪੱਠੇ ਨੇ ਜਿਸਮ ਦੇ ਉਹ ਇੱਕ ਵਾਰੀ ਫੇਰ ਨਰਮ ਪੈ ਜਾਂਦੇ ਨੇ ਤੇ ਜਿਸਮ ਦੇ ਵਿੱਚ ਜਿਹੜੇ ਪਿਸ਼ਾਬ ਤੇ ਪਖਾਨਾ ਹੁੰਦਾ ਹੈ ਉਹ ਖਾਰਜ ਹੋਣ ਲੱਗ ਪੈਂਦਾ ਹੈ ਤੇ ਕੁਝ ਹੀ ਦਿਨਾਂ ਤੋਂ ਬਾਅਦ ਮੁਰਦੇ ਦਾ ਜਿਹੜਾ ਜਿਸਮ ਹੈ ਉਹਦੇ ਵਿੱਚੋਂ ਬੋ ਆਉਣ ਲੱਗ ਪੈਂਦੀ ਹੈ, ਉਹਦੀ ਖਲ ਜਿਹੜੀ ਹੈ ਉਹ ਸੁੱਕੜ ਜਾਂਦੀ ਹੈ ਤੇ ਕੁਝ ਹੀ ਹਫ਼ਤਿਆਂ ਤੋਂ ਬਾਅਦ ਜਿਹੜੇ ਕੀੜੇ ਮਕੌੜੇ ਹੁੰਦੇ ਨੇ ਜਾਂ ਜਿਹੜੇ ਬੈਕਟੀਰੀਆਜ਼ ਹੁੰਦੇ ਨੇ ਉਹ ਜਿਸਮ ਨੂੰ ਖਾਣਾ ਸ਼ੁਰੂ ਕਰ ਦਿੰਦੇ ਨੇ। ਮੁਰਦੇ ਦੇ ਜਿਹੜੇ ਵਾਲ ਹੁੰਦੇ ਨੇ ਉਹ 1 ਤੋਂ 2 ਹਫ਼ਤਿਆਂ ਤੋਂ ਬਾਅਦ ਝੜਨਾ ਸ਼ੁਰੂ ਹੋ ਜਾਂਦੇ ਨੇ ਤੇ 2 ਤੋਂ 3 ਹਫ਼ਤੇ ਤੋਂ ਬਾਅਦ ਆਖਦੇ ਨੇ ਭਈ ਮੁਰਦੇ ਦੀ ਰੰਗਤ ਜਿਹੜੀ ਹੈ ਉਹ ਜਾਮਨੀ ਰੰਗ ਦੀ ਹੋ ਜਾਂਦੀ ਹੈ। ਹੁਣ ਆਨੇ ਹਾਂ ਟੈਕਨੋਲੋਜੀ ਵਾਲੇ ਪਾਸੇ, ਰਿਸਰਚਰ ਇਹਦੇ ਬਾਰੇ ਦੇ ਵਿੱਚ ਕੀ ਆਖਦੇ ਨੇ। ਰਿਸਰਚਰ ਆਖਦੇ ਨੇ ਭਈ ਜਦੋਂ ਇਨਸਾਨ ਆਪਣਾ ਆਖਰੀ ਸਾਹ ਲੈਂਦਾ ਹੈ ਤੇ ਇੱਕ ਜਾਨਦਾਰ ਦਾ ਜਿਹੜਾ ਜਿਸਮ ਹੈ ਉਹਦੇ ਵਿੱਚ 30 ਟ੍ਰਿਲੀਅਨ ਖੁਲੀਏ ਜਿਹੜੇ ਹੁੰਦੇ ਨੇ, ਜਿਹੜੇ 30 ਟ੍ਰਿਲੀਅਨ ਸੈਲਸ ਨੇ ਉਹ ਡੈਡ ਹੋਣਾ ਸ਼ੁਰੂ ਹੋ ਜਾਂਦੇ ਨੇ ਤੇ ਹਰ ਮੁਰਦਾ ਜਿਹੜਾ ਖੁਲੀਆ ਹੁੰਦਾ ਹੈ ਉਹਦੇ ਉੱਤੇ ਇੱਕ ਬੈਕਟੀਰੀਆ ਜਿਹੜਾ ਹੈ ਉਹ ਅਟੈਕ ਕਰਦਾ ਹੈ। ਇਸ ਮਕਸਦ ਲਈ ਇਨਸਾਨ ਦੀ ਜਿਹੜੀ ਆਂਤ ਹੈ, ਤੁਹਾਡੇ ਲਈ ਹੈਰਾਨੀ ਵਾਲੀ ਗੱਲ ਹੋਏਗੀ ਕਿ 37 ਟ੍ਰਿਲੀਅਨ ਬੈਕਟੀਰੀਆ ਹਰ ਵੇਲੇ ਇਹਦੇ ਵਿੱਚ ਮੌਜੂਦ ਹੁੰਦੇ ਨੇ ਤੇ ਇਸ ਅਮਲ ਨੂੰ ਡੀਕੰਪੋਜੀਸ਼ਨ ਆਖਿਆ ਜਾਂਦਾ ਹੈ। ਹੁਣ ਇਹ ਬੈਕਟੀਰੀਆ ਕਰਦੇ ਕੀ ਨੇ? ਇਹ ਬੈਕਟੀਰੀਆ ਮੁਰਦਾ ਸੈੱਲ ਜਿਹੜਾ ਹੁੰਦਾ ਹੈ ਉਹਨੂੰ ਚੀਰ ਫਾੜ ਕੇ ਰੱਖ ਛੱਡਦੇ ਨੇ। ਕਾਰਬੋਹਾਈਡਰੇਟਸ ਹੋ ਗਏ, ਲਿਪਿਡ ਹੋ ਗਏ ਤੇ ਪ੍ਰੋਟੀਨ ਜਿਹੜੇ ਨੇ ਉਹਨਾਂ ਨੂੰ ਬੋ ਦੇ ਵਿੱਚ ਤੇ ਗੈਸਾਂ ਦੇ ਵਿੱਚ ਕਨਵਰਟ ਕਰ ਦਿੰਦੇ ਨੇ, ਤਬਦੀਲ ਕਰ ਦਿੰਦੇ ਨੇ। ਹੁਣ ਇਹ ਜਿਹੜੀ ਸਮੈਲ ਹੁੰਦੀ ਹੈ ਇਹ ਮੱਖੀਆਂ ਹੋ ਗਈਆਂ, ਦੂਸਰੇ ਜਿਹੜੇ ਜਰਾਸੀਮ ਹੋ ਗਏ ਤੇ ਇਹਦੇ ਨਾਲ ਦੂਸਰੇ ਕੀੜੇ ਮਕੌੜੇ ਜਿਹੜੇ ਨੇ ਉਹਨਾਂ ਨੂੰ ਅਟਰੈਕਟ ਕਰਦੀ ਏ ਤੇ ਫਿਰ ਇਹ ਜਿਹੜੀ ਕੁਦਰਤੀ ਫੌਜ ਹੈ ਰਲ ਮਿਲ ਕੇ ਥੋੜੇ ਹੀ ਦਿਨਾਂ ਦੇ ਵਿੱਚ ਮੁਰਦਾ ਜਿਸਮ ਜਿਹੜਾ ਹੁੰਦਾ ਹੈ ਉਹਨੂੰ ਖਾ ਜਾਂਦੀਆਂ ਨੇ। ਹੁਣ ਹੌਲੀ ਹੌਲੀ ਹੁੰਦਾ ਕੀ ਇਹ ਪਈ ਜਿਹੜੀਆਂ ਬਚੀਆਂ ਖੁਚੀਆਂ ਹੱਡੀਆਂ ਹੁੰਦੀਆਂ ਨੇ ਉਹ ਵੀ ਵੇਲੇ ਦੇ ਨਾਲ ਮਿੱਟੀ ਦੇ ਨਾਲ ਮਿੱਟੀ ਹੋ ਜਾਂਦੀਆਂ ਨੇ। ਹੁਣ ਇੱਕ ਗੱਲ ਚੇਤੇ ਰੱਖਣ ਵਾਲੀ ਹੈ ਕਿ ਇਹ ਉਹੀ ਜਿਸਮ ਹੁੰਦਾ ਹੈ ਜਿਹਨੂੰ ਸਵੇਰ ਸ਼ਾਮ ਅਸੀਂ ਸਵਾਰਦੇ ਹਾਂ, ਉਹਨੂੰ ਖਵਾਇਆ ਪਿਆਇਆ ਜਾਂਦਾ ਹੈ, ਉਹਦਾ ਖਿਆਲ ਰੱਖਿਆ ਜਾਂਦਾ ਹੈ, ਉਹਦੇ ਵਿੱਚੋਂ ਕੁਝ ਨਹੀਂ ਬਚਦਾ। ਪਰ ਇੱਕ ਚੀਜ਼ ਜਿਹੜੀ ਬਚਦੀ ਹੈ ਉਹ ਹੈ ਤੁਹਾਡੀ ਰੂਹ, ਜਿਹਦੇ ਤੱਕ ਕਿਸੇ ਬੈਕਟੀਰੀਆ ਦਾ, ਕਿਸੇ ਕੀੜੇ ਮਕੌੜੇ ਦਾ ਕੋਈ ਅਮਲ ਦਖਲ ਨਹੀਂ ਹੁੰਦਾ, ਕੋਈ ਅਪਰੋਚ ਨਹੀਂ ਹੁੰਦੀ। ਤੇ ਇਸੇ ਲਈ ਤੇ ਆਖਿਆ ਜਾਂਦਾ ਹੈ ਭਈ ਜੇ ਦੁਨੀਆ ਦੇ ਵਿੱਚ ਚੰਗੇ ਕੰਮ ਕੀਤੇ ਹੋਣ ਤੇ ਜਿਹੜੀ ਬਚਣ ਵਾਲੀ ਤੁਹਾਡੀ ਸ਼ੈ ਹੈ ਉਹ ਦੁਨੀਆ ਦੇ ਵਿੱਚ ਵੀ ਤੇ ਆਖਰਤ ਦੇ ਵਿੱਚ ਵੀ ਤੁਹਾਡੇ ਲਈ ਫਾਇਦਾਮੰਦ ਹੋਵੇਗੀ। ਉਮੀਦ ਕਰਦੇ ਹਾਂ ਤੁਹਾਨੂੰ ਸਾਡੀ ਇਹ ਵੀਡੀਓ ਪਸੰਦ ਆਈ ਹੋਵੇਗੀ।